ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਵੀਰ ਸਰਬਜੀਤ ਸਿੰਘ ਜੀ ਦਾ ਸਾਡੀ ਬਾਦਲ ਅਤੇ ਮੱਸਾ ਰੰਗੜ ਵਾਲੀ ਵੀਡੀਓ ਤੇ ਆਇਆ ਹੈ। ਇਹ ਲਿਖਦੇ ਹਨ, ਸਰ ਪੰਜਾਬ ਤੇ ਬਾਦਲ ਦਾ ਕਬਜ਼ਾ ਛੁੱਟੇਗਾ ਤਾਂ ਆਮ ਆਦਮੀ ਪਾਰਟੀ ਨੇ ਆਪਣੀਆਂ ਨੀਤੀਆਂ ਤੇ ਚਾੜ ਦੇਣੀ ਹੈ ਪੰਜਾਬ ਦੀ ਜਨਤਾ। ਸਾਡਾ ਜਿਹੜਾ ਰਾਹ ਹੈ ਖਾਲਿਸਤਾਨ ਦਾ, ਅਸੀਂ ਉਸ ਰਸਤੇ ਨੂੰ ਛੱਡ ਕੇ ਦੁੱਕੀ ਤਿੱਕੀ ਪਾਰਟੀਆਂ ਨਾਲ ਰਲ ਕੇ ਆਪਣੀ ਕੌਮ ਦਾ ਨੁਕਸਾਨ ਕਰ ਰਹੇ ਹਾਂ। ਸਾਨੂੰ ਇੱਕ ਐਸੇ ਲੀਡਰ ਦੀ ਲੋੜ ਹੈ ਜੋ ਸਾਰੀ ਕੌਮ ਨੂੰ ਇਕਮੁੱਠ ਕਰ ਦੇ, ਜਿਵੇਂ ਕਿ ਸੰਤ ਜਰਨੈਲ ਸਿੰਘ ਨੇ ਕੀਤਾ ਸੀ, ਨਹੀਂ ਤਾਂ ਪੰਥ ਨਿਗਾਰ ਵੱਲ ਤੁਰੇਗਾ। ਮੈਂ ਜਦ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਨਾਲ ਗੱਲ ਕਰਦਾ ਹਾਂ ਤਾਂ ਸਾਡੇ ਆਪਣੇ ਸਿੱਖ ਕਹਿੰਦੇ ਹਨ ਕਿ ਇੰਡੀਆ ਨਾਲ ਰਹਿਣ 'ਚ ਫਾਇਦਾ ਹੈ, ਉਹਨਾਂ 'ਚ ਡਰ ਬੋਲਦਾ ਹੈ, ਗੈਰਤ ਨਹੀਂ। ਅਸੀਂ ਸਮਾਂ ਰਹਿੰਦੇ ਇਹ ਮੁੱਦਾ ਨਾ ਵਿਚਾਰਿਆ ਤਾਂ ਖਾਲਿਸਤਾਨ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਅੱਜ ਕੱਲ੍ਹ ਚੜ੍ਹਤ ਦੀ ਗੱਲ ਹੋ ਰਹੀ ਹੈ, ਉਸ ਵੱਲ ਹੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਜੇ ਬਾਦਲਾਂ ਤੋਂ ਕਦੇ ਖਹਿੜਾ ਛੁੱਟਿਆ ਵੀ ਤੇ ਜਿਹੜੀ ਧਿਰ ਅੱਗੇ ਆ ਰਹੀ ਹੈ, ਇਹਨੂੰ ਵੀ ਉਹਨਾਂ ਨੇ ਸ਼ਬਦ ਬੜਾ ਠੇਠ ਪੰਜਾਬੀ ਦਾ ਦੁੱਕੀ ਤਿੱਕੀ ਕਿਹਾ ਕਿ ਵੀ ਇਹਦੇ ਚੋਂ ਪੰਥ ਦਾ ਕੁਛ ਨਹੀਂ ਬਣਨਾ ਹੈ ਔਰ ਲਗਾਤਾਰਤਾ ਨਾਲ ਅਸੀਂ ਨਿਗਾਰ ਵੱਲ ਜਾ ਰਹੇ ਹਾਂ, ਹੋਰ ਵੀ ਨੁਕਸਾਨ ਹੋਏਗਾ। ਔਰ ਫਿਰ ਦੂਸਰਾ ਉਹਨਾਂ ਨੇ ਕਿਹਾ ਕਿ ਜੀ ਅੱਜ ਬਹੁਤੇ ਸਿੱਖਾਂ ਦਾ ਹਾਲ ਇਹ ਹੋ ਗਿਆ ਕਿ ਉਹ ਇਹ ਕਹਿੰਦੇ ਨੇ ਕਿ ਜੀ ਸਾਨੂੰ ਖਾਲਿਸਤਾਨ ਦਾ ਫਾਇਦਾ ਨਹੀਂ, ਭਾਰਤ ਨਾਲ ਰਹਿਣ ਦਾ ਫਾਇਦਾ। ਤੇ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਚੋਂ ਅਣਖ ਨਹੀਂ ਬੋਲਦੀ ਹੁੰਦੀ, ਡਰ ਬੋਲਦਾ ਜੀ। ਵਾਕਈ ਡਰ ਬਹੁਤ ਡਰਾਉਣ ਵਾਲਾ ਹੁੰਦਾ, ਇਸ ਲਈ ਉਹਨੂੰ ਡਰ ਕਹਿੰਦੇ ਨੇ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਉਹ ਕਾਂਗਰਸ ਹੋਏ, ਬੀਜੇਪੀ ਹੋਏ, ਆਮ ਆਦਮੀ ਪਾਰਟੀ ਹੋਏ, ਜਾਂ ਕੱਲ੍ਹ ਨੂੰ ਕੋਈ ਵੀ ਇਸ ਰਾਸ਼ਟਰੀ ਮੁੱਖ ਧਾਰਾ ਦੀ ਗੱਲ ਕਰਨ ਵਾਲੀ ਪਾਰਟੀ ਨਵੀਂ ਐਮਰਜ ਹੋ ਜਾਏ, ਪੁਰਾਣੇ ਟੁੱਟ ਕੇ ਅਮਰਿੰਦਰ ਸਿੰਘ ਕੱਲ੍ਹ ਨੂੰ ਕੋਈ ਖੇਤਰੀ ਪਾਰਟੀ ਬਣਾ ਲੇ, ਇਹਨਾਂ ਸਾਰਿਆਂ ਦਾ ਮਕਸਦ ਤਾਂ ਅਲਟੀਮੇਟਲੀ ਉਹ ਸੀਮਤ ਸਤਹ ਮੁੱਖ ਮੰਤਰੀ ਔਰ ਵਜ਼ਾਰਤ ਦੀ ਕੁਰਸੀ, ਆਪਣਾ ਚੰਗਾ ਕਾਰੋਬਾਰ ਸੈੱਟ ਕਰ ਲੈਣਾ, ਬੱਚਿਆਂ ਨੂੰ ਜਿਹੜਾ ਉਹ ਸੈੱਟ ਕਰਾ ਦੇਣਾ ਔਰ ਸਮਾਜ ਨੂੰ ਲੁੱਟਣਾ, ਭਾਵੇਂ ਉਹ ਇਮਾਨਦਾਰੀ ਦੇ ਨਾਂ ਥੱਲੇ ਕੋਈ ਲੁੱਟੇ ਤੇ ਕੋਈ ਕਹਿ ਕੇ ਲੁੱਟੇ ਕਿ ਜੀ ਅਸੀਂ ਤਾਂ ਦੇਖੋ ਇੰਨੇ ਕਰੋੜ ਖਰਚ ਕੇ ਬਣੇ ਆ, ਪਹਿਲਾਂ ਤਾਂ ਅਸੀਂ ਇਹ ਖਰਚਾ ਕੱਢਣਾ ਜਿਨ੍ਹਾਂ ਤੋਂ ਲਿਆ ਹੋਏ ਨੇ ਉਹਨਾਂ ਨੂੰ ਮੁਕਾਉਣੇ ਨੇ, ਫਿਰ ਅਸੀਂ ਅਗਲੀ ਵਾਰ ਵੀ ਤਾਂ ਬਣਨਾ ਕਿ ਨਹੀਂ, ਫਿਰ ਉਨੇ ਕੁ ਹੋਰ ਚਾਹੀਦੇ ਨੇ ਜੀ। ਤੇ ਫਿਰ ਜੇ ਹਾਰ ਗਏ ਅਸੀਂ ਹੁਣ ਸਿਆਸਤ 'ਚ ਆ ਗਏ ਆ, ਹੋਰ ਤਾਂ ਹੁਣ ਅਸੀਂ ਲੂਣ ਤੇਲ ਤਾਂ ਵੇਚਣਾ ਨਹੀਂ, ਫਿਰ ਸਾਡੇ ਬੁਢਾਪਾ ਵੀ ਸੁਰੱਖਿਅਤ ਹੋਣਾ ਚਾਹੀਦਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਪੋਲੀਟਿਕਸ ਹੈ ਆਮ ਆਦਮੀ ਪਾਰਟੀ ਦੀ, ਉਹ ਵੀ ਮੁੱਖ ਧਾਰਾ ਰਾਜਨੀਤੀ ਹੈ, ਉਹਦੇ 'ਚ ਕੀ ਸ਼ੱਕ ਹੈ। ਉਹੀ ਗਾਂਧੀ ਟੋਪੀ, ਉਹੀ ਗਾਂਧੀਵਾਦ, ਉਹੀ ਸਿਸਟਮ, ਉਹੀ ਭਾਰਤੀ ਸੰਵਿਧਾਨ। ਲੇਕਿਨ ਕਈ ਵਾਰ ਲੋਕ ਇੰਨੇ ਅੱਕੇ ਹੁੰਦੇ ਨੇ, ਜਿਹੜਾ ਵੀ ਸਿਸਟਮ ਐਗਜ਼ਿਸਟ ਕਰਦਾ ਹੁੰਦਾ ਉਹਨਾਂ 'ਚੋਂ ਸਿਆਣਿਆਂ ਨਾਲ ਵੀ ਮੇਰੀ ਗੱਲ ਹੁੰਦੀ ਹੈ, ਨਿਆਣਿਆਂ ਨਾਲ ਵੀ ਹੁੰਦੀ ਹੈ, ਇਆਣਿਆਂ ਨਾਲ ਵੀ ਹੁੰਦੀ ਹੈ। ਤੇ ਸਿਆਣਿਆਂ ਨੂੰ ਵੀ ਮੈਂ ਕਹਿੰਦਾ ਸੁਣਿਆ ਜੀ ਇਹਨਾਂ ਤੋਂ ਬਾਦਲਾਂ ਤੋਂ ਇੱਕ ਵਾਰੀ ਜਾਨ ਛੁੱਟ ਜਾਏ ਜੀ, ਫਿਰ ਭਾਵੇਂ ਕੋਈ ਆ ਜਾਏ ਜੀ, ਫਿਰ ਅਸੀਂ ਦੇਖ ਲਾਂਗੇ। ਇੱਕ ਵਾਰੀ ਇਹਨਾਂ ਤੋਂ ਛੁੱਟ ਜਾਏ ਫਿਰ ਦੂਜਿਆਂ ਚੋਂ। ਮੈਂ ਕਿਹਾ ਜੀ ਇਹਨਾਂ ਦਾ ਤੁਹਾਨੂੰ ਪਤਾ ਹੈ, ਤਾਕਤ ਵੀ ਪਤਾ ਹੈ, ਕਮਜ਼ੋਰੀਆਂ ਵੀ ਪਤਾ ਹੈ, ਨਵੇਂ ਦਾ ਤੁਸੀਂ ਜੱਫਾ ਨਹੀਂ ਦੇਖਿਆ। ਔਰ ਜੇ ਨਵੇਂ ਚੋਂ ਤੁਹਾਨੂੰ ਕੋਈ ਆਸ ਲੱਗਦੀ ਹੋਏ, ਫਿਰ ਉਹਨੂੰ ਜਦੋਂ ਪੁੱਛੋਗੇ ਜੀ ਇਹਨਾਂ ਚੋਂ ਕੋਈ ਸਿੱਖ ਏਜੰਡੇ ਦੀ ਗੱਲ ਅੱਗੇ ਤੁਰੇਗੀ, ਕਹਿੰਦੇ ਉਹ ਏਜੰਡਾ ਤਾਂ ਇਹਨਾਂ ਦਾ ਉਹੀ ਹੈ ਜੀ ਜੋ ਬਾਕੀ ਪਾਰਟੀਆਂ ਦਾ, ਉਹ ਨਹੀਂ ਜੀ, ਉਹ ਨਹੀਂ। ਫਿਰ ਮੈਂ ਕਿਹਾ ਜੀ ਅਸੀਂ ਕਿਉਂ ਆਪਣੀ ਇੰਡੀਪੈਂਡੈਂਸ, ਆਪਣੀ ਆਜ਼ਾਦੀ, ਆਪਣੀ ਗੈਰਤ ਜਿਹੜੀ ਹੈ ਉਸ ਦਾ ਸੌਦਾ ਕਰ ਰਹੇ ਹਾਂ ਕਿ ਭਾਈ ਅਸੀਂ ਝੰਡਾ ਚੁੱਕਣਾ ਕਿਸੇ ਦਾ ਜੀ। ਵੀ ਠੀਕ ਹੈ, ਜੇ ਕੋਈ ਜਾਣਾ ਚਾਹੁੰਦਾ ਚੁੱਕਦਾ ਜਾਓ, ਜਾਣ ਦਿਓ, ਪਰ ਜਿਹੜੇ ਤੁਸੀਂ ਲੋਕ ਜਿਨ੍ਹਾਂ ਨੇ ਕੌਮੀ ਘਰ ਦੇ ਲਈ ਜਿਹੜਾ ਉਹ ਤੁਰੇ, ਸਹੁੰਆਂ ਖਾਧੀਆਂ, ਇਹ ਸਾਰੇ ਨੂੰ ਤੁਸੀਂ ਕਿਉਂ ਆਪਣੇ ਏਜੰਡੇ ਨੂੰ ਡਿਲੂਟ ਕਰ ਰਹੇ ਹੋ? ਜੇ ਤੁਹਾਨੂੰ ਲੱਗਦਾ ਵੀ ਸਿਸਟਮ ਨਹੀਂ ਹੈ, ਤੁਸੀਂ ਨਹੀਂ ਪਾਰਟਿਸਿਪੇਟ ਕਰ ਰਹੇ, ਚਲੋ ਇੱਕ ਵੱਖਰੀ ਲਾਈਨ ਹੈ, ਪਰ ਤੁਸੀਂ ਕਿਉਂ ਸੌਫਟ ਕਾਰਨਰ ਦਿਖਾਉਂਦੇ ਹੋ ਕਿ ਜੀ ਅਲਟੀਮੇਟਲੀ ਚਲੋ ਕੋਈ ਨਹੀਂ ਇੱਧਰ ਨਾ ਇਹਨਾਂ ਤੋਂ ਫਿਰ ਅਸੀਂ ਛੁਡਾ ਲਾਂਗੇ ਜੀ। ਤੇ ਮੈਂ ਸਗੋਂ ਜੋਕਿੰਗਲੀ ਇੱਕ ਹੋਰ ਗੱਲ ਹੋ ਰਹੀ ਸੀ ਵੀਰ ਨਾਲ, ਮੈਂ ਕਿਹਾ ਜੀ ਇਹ ਪੰਡਤ ਇਹ ਕਿਹਾ ਜਾਂਦਾ ਪਤਾ ਨਹੀਂ ਕਿੰਨੀ ਕਿ ਹਿਸਟੋਰੀਕਲੀ ਟਰੂ ਹੈ ਕਿ ਜੀ ਉਹ ਸੰਸਕ੍ਰਿਤ ਪੰਡਤਾਂ ਨੇ ਪੜ੍ਹਾਉਣ ਤੋਂ ਨਾ ਕਰਤੀ, ਗੁਰੂ ਸਾਹਿਬ ਨੇ 5 ਸਿੱਖ ਭੇਜੇ ਬਨਾਰਸ ਕਿ ਵੀ ਜਾਓ ਸੰਸਕ੍ਰਿਤ ਪੜ੍ਹ ਕੇ ਆਓ, ਪੰਡਤ ਬਣ ਕੇ ਜਾਓ। ਉਹ ਪੜ੍ਹ ਕੇ ਆ ਗਏ, ਮੁੜ ਕੇ ਮੈਂ ਕਿਹਾ ਅੱਜ ਤੱਕ ਨਹੀਂ ਉਹ ਰਲੇ, ਉਹ ਨਿਰਮਲੇ ਉਹੀ ਬਣੇ ਨੇ, ਉਹ ਚਿੱਟੇ ਜਿਹੇ ਕੱਪੜੇ ਪਾ ਕੇ ਅਜੇ ਵੀ ਸ਼ਲੋਕ ਹੀ ਸੁਣਾਈ ਜਾਂਦੇ ਨੇ ਸੰਸਕ੍ਰਿਤ ਦੇ। ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਬਣਾ ਦਿੱਤਾ।
ਕਿ ਜੀ 4 ਵੇਦ ਇਹ ਨੇ, ਉਹ ਮੈਂ ਕਿਹਾ 3 ਸਦੀਆਂ ਹੋ ਗਏ, ਜਿਹੜੇ ਸਾਲ 2 ਸਾਲ ਰਹੇ ਉਹਨਾਂ ਦੇ ਨਾਲ ਉਹ ਨਹੀਂ ਅੱਜ ਤੱਕ ਜਿਹੜੇ ਨੇ ਤੁਹਾਡੇ ਮੁੱਖ ਧਾਰਾ ਤੋਂ ਆਪਣਾ ਵੱਖਰਾ ਹੀ ਜਿਹੜਾ ਉਹਨਾਂ ਦੇ ਡੇਰੇ ਵੀ ਨਰਮਲਿਆਂ ਦੇ ਸਭ, ਕੋਈ ਕਨਖਲ ਬੈਠਾ ਹੈ, ਕੋਈ ਗੰਗਾ ਦੇ ਕੰਢੇ ਹਰਿਦੁਆਰ ਬੈਠੇ ਹੁੰਦੇ ਨੇ, ਕੋਈ ਰਿਸ਼ੀਕੇਸ਼ ਬੈਠੇ ਨੇ। ਮੈਂ ਕਿਹਾ ਜਿਹੜੇ ਇਹ ਹੋ ਗਏ ਜਿਹੜੇ ਇੱਧਰ ਗਏ ਤੁਹਾਡੇ ਉਹ ਵਾਪਸ ਪਰਤਣਗੇ, ਵਾਪਸ ਆਉਂਦਿਆਂ ਵੀ ਭਾਰਤ ਮਾਤਾ ਕੀ ਜੈ ਕਹਿਣਗੇ। ਮੈਂ ਕਿਹਾ ਕਿਤੇ ਸਾੜੀ ਨਾ ਬੰਨ ਕੇ ਆ ਜਾਣ ਭਾਰਤ ਮਾਤਾ ਦੀ, ਕਿ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਜੀ ਅਸੀਂ ਵਿੱਚ ਜਾਵਾਂਗੇ, ਵਿੱਚ ਇਨਫਿਲਟਰੇਟ ਹੋ ਜਾਏਗਾ, ਫਿਰ ਉਹਨਾਂ 'ਚ ਅਸੀਂ ਕਰਕੇ ਉਹਨਾਂ ਰਾਹੀਂ ਆਪਣੀ ਗੱਲ ਅੱਗੇ ਕਰਾਵਾਂਗੇ। ਮੈਂ ਕਿਹਾ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਠੀਕ ਹੈ ਥੋੜੇ ਹੋ ਬਹੁਤੇ ਹੋ, ਗੱਲ ਕੋਈ ਸੁਣਦਾ ਨਹੀਂ ਸੁਣਦਾ, ਤੁਸੀਂ ਆਪਣੀ ਅਣਖ, ਆਪਣੀ ਗੈਰਤ, ਆਪਣਾ ਨਿਸ਼ਾਨਾ ਇਹਨੂੰ ਕਿਉਂ ਡਿਲੂਟ ਕਰ ਦਿਓ? ਜੀ ਜੀ ਠੀਕ ਹੈ, ਅਸੀਂ ਕਿਸੇ ਕਰੈਕਟਰ ਅਸੈਸੀਨੇਸ਼ਨ ਦੇ ਹੱਕ 'ਚ ਨਹੀਂ ਹੈਗੇ, ਠੀਕ ਹੈ, ਕੋਈ ਕਰਦਾ ਉਹਨੂੰ ਕਰਨ ਦਿਓ, ਲੇਕਿਨ ਤੁਸੀਂ ਆਪਣਾ ਏਜੰਡਾ ਜਿਹੜਾ ਉਹ ਸਪਸ਼ਟਤਾ ਦੇ ਨਾਲ ਆਰਟੀਕੂਲੇਟ ਕਰੋ। ਕੌਮ ਦੇ ਕੋਲ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਔਰ ਇਹ ਠੀਕ ਕਿਹਾ ਉਹਨਾਂ ਨੇ ਕਿ ਜੇ ਪੁੱਛੋਗੇ ਉਹ ਤਾਂ ਡਰ ਬੋਲਦਾ ਹੈ, ਜਦੋਂ ਡਰ ਦੇ ਵਿੱਚ ਹੀ ਹੈ। ਇਸੇ ਲਈ ਅਮਰੀਕਾ ਦੇ ਵਿੱਚ ਐਵੇਂ ਨਹੀਂ ਹੁੰਦਾ ਕਿ ਵੀ ਜਦੋਂ ਤੁਸੀਂ ਪਹਿਲਾਂ 에ਅਰਪੋਰਟ ਤੇ ਉਤਰਦੇ ਹੋ ਦੂਸਰਾ ਹੁੰਦਾ ਹੈ ਤੁਸੀਂ ਕੀ ਦਿੱਤਾ, ਬਾਅਦ ਤੁਸੀਂ ਹਮੇਸ਼ਾ ਅਮੈਂਡ ਕਰ ਲੈਂਦੇ ਹੋ ਆਪਣੀ ਸਟੇਟਮੈਂਟ। ਹੁਣ ਜੀ ਮੈਂ ਤਾਂ ਉਦੋਂ ਤਾਂ ਡਰਦਾ ਸੀ, ਡਰਦਿਆਂ ਹੀ ਮੈਂ ਇਹ ਕਹੀ ਗਿਆ, ਡਰ ਦੇ ਥੱਲੇ ਬਹੁਤ ਕੁਝ ਹੁੰਦਾ ਹੈ ਜੀ। ਔਰ ਅਸੀਂ ਸਮਝਦੇ ਹਾਂ ਵੀ ਅੱਜ ਬਹੁਤ ਸਾਰੇ ਸਿੱਖ ਜਿਹੜੇ ਨੇ ਉੱਥੇ ਉਹਨਾਂ ਦੇ ਦਿਲ ਦੇ ਵਿੱਚ ਕੁਝ ਹੋਰ ਹੈ, ਮਨ ਉਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਕਿਹੜੀ ਅਣਖੀ ਕੌਮ, ਕਿੱਥੇ ਅਸੀਂ, ਸਾਡੇ ਨਾਲ ਕੀ ਸਲੂਕ ਹੋ ਰਿਹਾ। ਫਿਰ ਉਹਨਾਂ ਨੂੰ ਕੋਈ ਨਜ਼ਰ ਵੀ ਨਹੀਂ ਆਉਂਦਾ ਦੂਸਰਾ ਰਸਤਾ, ਇਹ ਵੀ ਨਹੀਂ ਕਰਦਾ ਕਿ ਭਾਈ ਉਹਨਾਂ ਨੇ ਕਿਹਾ, ਦੇਖਦੇ ਨੇ ਵੀ ਪਹਿਲੇ ਇਹਨੇ ਕੁੱਟ ਖਾ ਕੇ ਮਰ ਕੇ ਕੀ ਖੱਟ ਲੈ, ਦੂਜਾ ਆਰਗੂਮੈਂਟ ਇਹ ਆ ਜਾਂਦਾ ਫਿਰ ਹੁੰਦਾ ਵੀ ਚਲੋ ਜਿਵੇਂ ਵੀ ਇਹ ਸਮਝੌਤਾ ਕਰੋ ਹਾਲਾਤ ਦੇ ਨਾਲ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਰਬਜੀਤ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ।